ਅੱਜ ਪੰਜਾਬ ਦੇ ਵਿੱਚ ਰਹਿ ਕੇ ਮਾਂ ਬੋਲੀ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ। ਇਲੈਕਸ਼ਨਾਂ ਵਾਸਤੇ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਹੈ, ਪੰਜਾਬੀ ਦੇ ਬੋਰਡ ਲਾਉਣ ਲਈ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਹੈ, ਪਾਣੀਆਂ ਦੇ ਮਸਲੇ 'ਚ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਹੈ, ਚੰਡੀਗੜ੍ਹ ਵਾਸਤੇ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਹੈ। ਪੈਰ ਪੈਰ ਤੇ ਤੁਹਾਡੇ ਨਾਲ ਬੇਇਨਸਾਫੀ ਹੋ ਰਹੀ ਹੈ। 15 ਸਾਲ ਸਾਡੀ ਸ਼੍ਰੋਮਣੀ ਕਮੇਟੀ ਦੀ ਚੋਣ ਜਿਹੜੀ ਹੈ ਉਹ ਵੀ ਹੁਣ ਸੈਂਟਰ ਕਰਾਉਂਦੀ ਹੈ। ਇਹ ਸਿੱਧਾ ਧਰਮ 'ਚ ਦਖਲ ਹੈ। ਜੇ 5 ਸਾਲ ਕਾਨੂੰਨ ਕਹਿੰਦਾ ਕਿ 5 ਸਾਲਾਂ ਬਾਅਦ ਚੋਣ ਹੋਣੀ ਚਾਹੀਦੀ ਹੈ ਤੇ ਫਿਰ 5 ਸਾਲਾਂ ਬਾਅਦ ਹੋਣੀ ਚਾਹੀਦੀ ਹੈ। 15 ਸਾਲ ਤਾਂ ਇੱਕ ਥਾਂ ਖੜਾ ਪਾਣੀ ਗੰਦਾ ਹੋ ਜਾਂਦਾ। ਪੰਜਾਬ ਦੇ ਵਿੱਚ ਜਿਹੜੇ ਸੈਂਟਰ ਦੇ ਸਕੂਲ ਹੈ ਉਹਨਾਂ ਦੇ ਵਿੱਚ ਪੰਜਾਬੀ ਜਿਹੜੀ ਆਪਸ਼ਨਲ ਕਰ ਦਿੱਤੀ ਗਈ ਹੈ, ਸੰਸਕ੍ਰਿਤ ਜਿਹੜੀ ਹੈ ਉਹ ਕੰਪਲਸਰੀ ਕਰ ਦਿੱਤੀ ਗਈ ਹੈ। ਅੱਜ ਸਕੂਲਾਂ ਦੇ ਅਸੀਂ ਰਸਤੇ 'ਚ ਜਾਂਦੇ ਪਹਿਲੀ ਗੱਲ ਤਾਂ ਦੇਖੀ ਜਾ ਕਿ ਤੁਹਾਡੇ ਨਿਆਣੇ ਪੰਜਾਬੀ ਪੜ੍ਹਨ ਵਾਲੇ ਰਹਿਣੇ ਹੀ ਨਹੀਂ। ਹੁਣ ਜਿਹੜੇ ਵੱਡੇ ਚੈਨਲ ਹੈ ਪੰਜਾਬੀ ਦੇ ਬੜੇ ਲੰਬੜਦਾਰ, ਕਈ ਵਾਰੀ ਉਹਨਾਂ ਤੇ ਦੇਖੀ ਉਹਨਾਂ ਦੇ ਸਾਰੇ ਸਪੈਲਿੰਗ ਹੀ ਗਲਤ ਹੁੰਦੇ। ਪੰਜਾਬੀ ਕਿਸੇ ਨੂੰ ਲਿਖਣੀ ਨਹੀਂ ਆਉਂਦੀ, ਪੜ੍ਹਨੀ ਨਹੀਂ ਆਉਂਦੀ। ਜਿਹੜੇ ਲੋਕ ਆਪਣੀ ਮਾਂ ਬੋਲੀ ਨੂੰ ਵਿਸਰ ਜਾਂਦੇ ਆ, ਆਪਣੇ ਇਤਿਹਾਸ ਤੋਂ ਅਣਜਾਣ ਹੋ ਜਾਂਦੇ ਆ, ਉਹ ਆਪਣੀ ਹੋਂਦ ਹੌਲੀ ਹੌਲੀ ਗਵਾ ਬੈਠਦੇ। ਅੱਜ ਹਾਲਾਤ ਪੰਜਾਬ ਦੇ ਇਹ ਬਣੇ ਹੋਏ ਆ, ਕੋਈ ਵੀ ਬੰਦਾ ਆਪਣਾ ਕਾਰੋਬਾਰ ਆਪਣੀ ਮਰਜ਼ੀ ਨਾਲ ਪੰਜਾਬ 'ਚ ਨਹੀਂ ਕਰ ਸਕਦਾ। ਜ਼ਮੀਨ ਖਰੀਦਣ ਵਾਲੇ ਨੂੰ ਵੀ ਤੇ ਜ਼ਮੀਨ ਵੇਚਣ ਵਾਲੇ ਨੂੰ ਦੋਵਾਂ ਨੂੰ ਥ੍ਰੈਟ ਹੈ। ਕੁਰਸੀਆਂ ਤਾਂ ਮਿਲਣਗੀਆਂ ਜੇ ਪੰਜਾਬ ਰਹੂਗਾ ਤਾਂ 10 ਸਾਲਾਂ ਬਾਅਦ ਪੰਜਾਬੀਆਂ ਦੀ ਗਿਣਤੀ ਜਿਹੜੀ ਹੈ ਉਹ ਬਹੁਤ ਘਟ ਜਾਣੀ ਹੈ ਤੇ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਣਾ। ਉਹ ਸਾਰਾ ਕੁਝ ਫਿਰ ਸੰਗੀ ਢਾਂਚੇ ਦੇ ਮੁਤਾਬਕ ਹੋਣਾ। ਉਹਨਾਂ ਕਹਿਣਾ ਜੀ ਅਸੀਂ ਤਾਂ ਵੋਟਾਂ ਨਾਲ ਜਿੱਤਦੇ ਹਾਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਸਤਿਕਾਰਯੋਗ ਅੱਜ ਦੇ ਸਮਾਗਮ ਵਿੱਚ ਪਹੁੰਚੇ ਸੱਜਣ ਨੂੰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਰਣਜੀਤ ਸਿੰਘ ਹੋਰਾਂ ਨੇ ਬੜਾ ਅੱਛਾ ਉਪਰਾਲਾ ਕੀਤਾ। ਜਿਹੜੀਆਂ ਗੱਲਾਂ ਪ੍ਰੋਫੈਸਰ ਸਾਹਿਬ ਕਰਕੇ ਗਏ ਹੈ, ਇਹ ਗੱਲਾਂ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ। ਵੱਧ ਅਧਿਕਾਰਾਂ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਇਦ ਅਕਤੂਬਰ 1973 'ਚ ਅਨੰਦਪੁਰ ਦੇ ਮਤੇ ਦੇ ਰੂਪ ਵਿੱਚ ਕੀਤੀ ਸੀ। ਪੁਰਾਣੇ ਬੰਦੇ ਉਸ ਵੇਲੇ ਸਲਾਹਕਾਰ ਬਾਕੀ ਪਾਰਟੀਆਂ ਦੇ ਲੋਕ ਵੀ ਜਿਹੜੀਆਂ ਸੰਘਰਸ਼ੀ ਪਾਰਟੀਆਂ ਉਹ ਸਾਰੀਆਂ ਇੱਕ ਦੂਜੇ ਨੂੰ ਸਲਾਹ ਦਿੰਦੀਆਂ ਸਨ। ਅਨੰਦਪੁਰ ਦਾ ਮਤਾ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਕਿ ਸੈਂਟਰ ਕੋਲ 4 ਮਹਿਕਮੇ ਰਹਿਣੇ ਚਾਹੀਦੇ ਆ, ਬਾਕੀ ਸਾਰੇ ਮਹਿਕਮੇ ਸਟੇਟਾਂ ਕੋਲ ਜਾਣੇ ਚਾਹੀਦੇ। ਪਰ ਸਮਾਂ ਬਦਲਦਾ ਗਿਆ। ਜਿਹਦੀ ਵੀ ਸਰਕਾਰ ਆਈ ਸਟੇਟ ਦੇ ਵਿੱਚ ਉਹਨੇ ਸੰਘਰਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹਨੇ ਸੈਂਟਰ ਨਾਲ ਕੰਪਰੋਮਾਈਜ਼ ਕਰਕੇ ਆਪਣਾ ਟਾਈਮ ਪਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸੈਂਟਰ ਨੇ ਵੀ ਜਿਹੜੀਆਂ ਉਹਨਾਂ ਦੀਆਂ ਹਮਖਿਆਲ ਪਾਰਟੀਆਂ ਸਨ, ਜਿਹੜੀਆਂ ਉਹਨਾਂ ਦੇ ਨਾਲ ਅਲਾਇੰਸ 'ਚ ਸਨ, ਉਹਨਾਂ ਦਾ ਇੰਟਰਸਟ ਬਾਅਦ ਕੀਤਾ ਹੈ, ਦੂਜਿਆਂ ਨੂੰ ਇਗਨੋਰ ਕੀਤਾ ਹੈ। ਸੋ ਅੱਜ ਹਾਲਤ ਇੱਥੇ ਪਹੁੰਚ ਗਈ ਹੈ ਕਿ ਸਟੇਟਾਂ, ਜਿਵੇਂ ਪ੍ਰੈਸ ਸਾਹਿਬ ਨੇ ਦੱਸਿਆ ਕਿ ਮਿਊਨਿਸਪੈਲਿਟੀਆਂ ਦੇ ਬਰਾਬਰ ਰਹਿ ਗਈਆਂ। ਸਾਡੇ ਕੋਲ ਕੋਈ ਹੱਕ ਹਕੂਕ ਨਹੀਂ ਰਹਿ ਗਏ। ਤੁਹਾਡੇ ਕੋਲ GST ਸੀ। ਹਰ ਸਟੇਟ ਦਾ ਆਪਣਾ ਆਪਣਾ ਕਲਚਰ ਹੈ, ਆਪਣੀ ਆਪਣੀ ਬੋਲੀ ਹੈ, ਆਪਣਾ ਆਪਣਾ ਇਤਿਹਾਸ ਹੈ। ਅਸੀਂ ਆਪਣੇ ਤਰੀਕੇ ਦੇ ਨਾਲ
ਆਪਣੀ ਸਟੇਟ ਦੇ ਮਾਂ ਬੋਲੀ ਨੂੰ, ਆਪਣੇ ਕਲਚਰ ਨੂੰ, ਆਪਣੀਆਂ ਖੇਡਾਂ ਨੂੰ, ਆਪਣੇ ਇਤਿਹਾਸ ਨੂੰ ਪ੍ਰਮੋਟ ਨਹੀਂ ਕਰ ਸਕਦੇ। ਸਾਰਾ ਕੁਝ ਤੁਹਾਨੂੰ ਬਣਿਆ ਬਣਾਇਆ ਉਹ ਤੋਂ ਹੁਕਮ ਹੁੰਦਾ ਹੈ, ਉਹ ਅਸੀਂ ਲਾਗੂ ਕਰਦੇ ਹਾਂ। ਸੋ ਅੱਜ ਹਰ ਵਰਗ ਦੁਖੀ ਹੈ। ਇਸ ਕਰਕੇ ਦੁਖੀ ਹੈ, ਕਿਸਾਨੀ ਆਪਣੇ ਥਾਂ ਦੁਖੀ ਹੈ। ਕਿਸਾਨ ਦਿਨ ਰਾਤ ਮਿਹਨਤ ਕਰਦਾ ਹੈ। ਕਿਸਾਨ ਦੀ ਕੀਮਤ ਜਿਣਸ ਦੀ ਨਿਸ਼ਚਿਤ ਕਰਨ ਵਿੱਚ ਕਿਸਾਨ ਕੋਈ ਨਹੀਂ ਹੁੰਦਾ। ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿਸਾਨੀ ਨੂੰ ਕਿੰਨੀਆਂ ਔਕੜਾਂ ਆਉਂਦੀਆਂ। ਉਹਦੇ ਵਿੱਚ ਮਜ਼ਦੂਰ ਦੀ ਪ੍ਰੋਬਲਮ ਨੂੰ ਸਮਝਣ ਵਾਲਾ ਕੋਈ ਨਹੀਂ ਹੁੰਦਾ। ਸੋ ਬਹੁਤ ਵੱਡੀਆਂ ਸਮੱਸਿਆਵਾਂ ਨੇ। ਮੈਂ ਤਾਂ ਹਰਮੀਤ ਸਿੰਘ ਹੋਰਾਂ ਨੂੰ ਕਿਹਾ ਸੀ ਕਿ ਸੈਮੀਨਾਰ ਜਿਹੜੇ ਆ ਇਹ ਕੇਵਲ ਲੋਕਾਂ ਨੂੰ ਉਸ ਇਸ਼ੂ ਤੋਂ ਜਾਣੂ ਕਰਾਉਣ ਲਈ ਹੁੰਦੇ ਆ। ਇਹਦੇ ਤੋਂ ਵੱਧ ਇਹਦੇ ਚੋਂ ਨਿਕਲਦਾ ਕੱਖ ਨਹੀਂ। ਚਾਹੀਦਾ ਤਾਂ ਇਹ ਹੈ ਕਿ ਸਾਰੀਆਂ ਪਾਰਟੀਆਂ ਜਿੰਨੀਆਂ ਪੰਜਾਬ ਦੇ ਵਿੱਚ ਹੈ, ਉਹਨਾਂ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸੱਦ ਕੇ, ਕਿਉਂਕਿ ਇਹ ਕੋਈ ਡੈਫੀਨੇਟ ਤਾਂ ਹੈ ਨਹੀਂ ਵੀ ਇੱਕੋ ਪਾਰਟੀ ਦੀ ਸਰਕਾਰ ਚੱਲਣੀ ਹੈ। ਸਰਕਾਰ ਕਦੀ ਕਿਸੇ ਦੀ ਆ ਜਾਂਦੀ ਹੈ, ਕਦੀ ਕਿਸੇ ਦੀ ਆ ਜਾਂਦੀ ਹੈ, ਪਰ ਤਕਲੀਫ ਸਾਰਿਆਂ ਨੂੰ ਇੱਕੋ ਜਿਹੀ ਹੈ। ਇਹ ਸਾਰੇ ਜਣੇ ਕੋਈ ਸਾਂਝਾ ਮਤਾ ਪਾਉਣ, ਉਹਦੇ 'ਤੇ ਕੋਈ ਸੰਘਰਸ਼ ਦੀ ਡੇਟ ਮੁਕੱਰਰ ਕਰਨ, ਸੈਂਟਰ ਨੂੰ ਮਤਾ ਭੇਜਣ ਵੀ ਜੇ ਇਸੇ ਤਰੀਕੇ ਦੇ ਨਾਲ ਹੀ ਸੈਂਟਰ ਸਟੇਟਾਂ ਨੂੰ ਇਗਨੋਰ ਕਰਦਾ ਰਿਹਾ, ਉਹਨਾਂ ਦੀਆਂ ਪਾਵਰਾਂ ਦਿਨ ਬ ਦਿਨ ਘਟਦੀਆਂ ਰਹੀਆਂ, ਇਹਦਾ ਕਿਸੇ ਦਿਨ ਵੱਡਾ ਨੁਕਸਾਨ ਦੇਸ਼ ਨੂੰ ਹੋ ਸਕਦਾ ਹੈ। ਇਸ ਪਾਸੇ ਤੁਰਨਾ ਚਾਹੀਦਾ ਹੈ। ਅੱਜ ਪੰਜਾਬ ਦੇ ਵਿੱਚ ਰਹਿ ਕੇ ਮਾਂ ਬੋਲੀ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ। ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਹੈ। ਇਲੈਕਸ਼ਨਾਂ ਵਾਸਤੇ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਹੈ। ਪੰਜਾਬੀ ਦੇ ਬੋਰਡ ਲਾਉਣ ਲਈ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਹੈ। ਪਾਣੀਆਂ ਦੇ ਮਸਲੇ 'ਚ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਹੈ। ਚੰਡੀਗੜ੍ਹ ਵਾਸਤੇ ਤੁਹਾਨੂੰ ਸੰਘਰਸ਼ ਕਰਨਾ ਪੈਂਦਾ। ਪੈਰ ਪੈਰ 'ਤੇ ਤੁਹਾਡੇ ਨਾਲ ਬੇਇਨਸਾਫੀ ਹੋ ਰਹੀ ਹੈ, ਅਤੇ ਆਪਾਂ ਕਿੰਨੀ ਕੁ ਦੇਰ ਇਹ ਬਰਦਾਸ਼ਤ ਕਰਾਂਗੇ। ਆਹ ਸਾਡੀਆਂ ਧਰਮ ਦੇ ਵਿੱਚ ਵੀ ਦਖਲ ਦਿੱਤਾ ਜਾਂਦਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ ਹੈ। ਸਾਰੇ ਤੁਸੀਂ ਸਤਿਕਾਰ ਕਰਦੇ ਹੋ, ਕਿਉਂਕਿ ਸ਼੍ਰੋਮਣੀ ਕਮੇਟੀ ਜਦੋਂ ਵੀ ਕੋਈ ਆਫਤ ਆਉਂਦੀ ਹੈ ਉਹ ਮੋਹਰੇ ਹੋ ਕੇ ਲੋਕਾਂ ਦੀ ਸੇਵਾ ਕਰਦੀ ਹੈ। ਚਾਹੇ ਕੋਈ ਪਾਰਟੀ ਵੀ ਸੰਘਰਸ਼ੀਲ ਹੁੰਦੀ ਹੈ, ਗੁਰੂ ਘਰ ਤੋਂ ਸਾਰਿਆਂ ਨੂੰ ਸਹਿਯੋਗ ਮਿਲਦਾ, ਲੰਗਰ ਮਿਲਦਾ, ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ। 15-15 ਸਾਲ ਸਾਡੀ ਸ਼੍ਰੋਮਣੀ ਕਮੇਟੀ ਦੀ ਚੋਣ ਜਿਹੜੀ ਹੈ ਉਹ ਵੀ ਹੁਣ ਸੈਂਟਰ ਕਰਾਉਂਦੀ ਹੈ। ਇਹ ਸਿੱਧਾ ਧਰਮ 'ਚ ਦਖਲ ਹੈ। ਜੇ 5 ਸਾਲ ਕਾਨੂੰਨ ਕਹਿੰਦਾ ਕਿ 5 ਸਾਲਾਂ ਬਾਅਦ ਚੋਣ ਹੋਣੀ ਚਾਹੀਦੀ ਹੈ, ਅਤੇ ਫਿਰ 5 ਸਾਲਾਂ ਬਾਅਦ ਹੋਣੀ ਚਾਹੀਦੀ ਹੈ। 15 ਸਾਲ ਤਾਂ ਇੱਕ ਥਾਂ ਖੜਾ ਪਾਣੀ ਗੰਦਾ ਹੋ ਜਾਂਦਾ। ਜੇ ਬਾਕੀ ਚੋਣਾਂ ਸਾਰੀਆਂ 5-5 ਸਾਲ ਬਾਅਦ ਹੁੰਦੀਆਂ ਨੇ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੀ ਜਿਹੜਾ ਉਹ ਸਾਡੇ ਆਪਣੇ ਲੋਕਾਂ ਕੋਲ ਹੋਣਾ ਚਾਹੀਦਾ, ਸਟੇਟ ਕੋਲ ਹੋਣਾ ਚਾਹੀਦਾ। ਇਹਦਾ ਫੈਸਲਾ ਵੀ ਸੈਂਟਰ ਕਰਦਾ। ਇਸ ਕਰਕੇ ਹਰ ਚੀਜ਼ 'ਤੇ ਆਪਣੇ ਨਾਲ ਧੱਕਾ ਹੈ। ਬੜਾ ਵੱਡਾ ਸੰਘਰਸ਼ ਹੋਇਆ। ਸੰਤ ਲੌਂਗੋਵਾਲ ਜੀ ਨੇ ਕੁਰਬਾਨੀ ਉਹਨਾਂ ਦੀ ਹੋਈ। ਉਹ ਫੈਸਲਾ ਪਾਰਲੀਮੈਂਟ 'ਚ ਹੋਇਆ, ਤੁਹਾਨੂੰ ਸਾਰਿਆਂ ਨੂੰ ਪਤਾ। ਪ੍ਰਧਾਨ ਮੰਤਰੀ ਵਿੱਚ ਅਤੇ ਪਾਰਟੀ ਦੇ ਪ੍ਰਧਾਨ ਵਿੱਚ ਅੱਜ ਤੱਕ ਮੇਰਾ ਖਿਆਲ ਕੋਈ ਫੈਸਲਾ ਇਸ ਤਰ੍ਹਾਂ ਦਾ ਪਹਿਲਾਂ ਨਹੀਂ ਹੋਇਆ, ਪਰ ਉਹਨੂੰ ਵੀ ਇੰਪਲੀਮੈਂਟ ਨਹੀਂ ਕਿਸੇ ਨੇ ਕੀਤਾ। ਨਾ ਚੰਡੀਗੜ੍ਹ, ਨਾ ਪੰਜਾਬੀ ਬੋਲਦੇ ਇਲਾਕੇ। ਕਿਹਦੇ ਨਾਲ ਤੁਸੀਂ ਸਮਝੌਤਾ ਕਰੋਗੇ? ਕਿਵੇਂ ਤੁਹਾਨੂੰ ਹੱਕ ਵੱਧ ਮਿਲਣਗੇ? 3-4 ਲੱਖ ਬੰਦਾ ਗ੍ਰਿਫਤਾਰ ਕਰਾ ਕੇ ਐਡਾ ਵੱਡਾ ਸੰਘਰਸ਼ ਹੋਇਆ, ਔਰ ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਨਾਲ ਲਿਖਤੀ ਸਮਝੌਤਾ ਹੋਇਆ ਪਾਰਲੀਮੈਂਟ 'ਚ। ਉਹ ਸਮਝੌਤਾ ਦੱਸਿਆ ਗਿਆ, ਉਹਦੇ ਤੋਂ ਫਿਰ ਮੁੱਕਰਿਆ ਗਿਆ। ਇਸ ਕਰਕੇ ਇਹ ਤੁਹਾਡੇ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੀ ਪ੍ਰਾਪਰਟੀ ਹੁਣ ਦਿੱਲੀ ਦੇ ਵਿੱਚ ਤੁਹਾਡੇ 3-4 ਭਵਨ ਹੈ ਪੁਰਾਣੇ ਜਿਹੜੇ ਰਿਆਸਤਾਂ ਦੇ ਸੀ। ਕੋਈ
ਕਪੂਰਥਲਾ ਭਵਨ ਹੈ, ਕੋਈ ਜੀਂਦ ਭਵਨ ਹੈ, ਕੋਈ ਨਾਭਾ ਭਵਨ ਹੈ, ਉਹ ਸਾਰਿਆਂ ਦੀ ਵੰਡ ਕੀਤੀ ਵੀ ਹੈ 60-40 'ਚ। ਸਭ ਤੋਂ ਵੱਡਾ ਜਿਹੜਾ ਫਰੀਦਕੋਟ ਭਵਨ ਹੈ ਉਹਦੀ 8 ਏਕੜ ਜ਼ਮੀਨ ਹੈ, ਜਿੱਥੇ ਇੱਕ 'ਚ ਅਮਰੀਕਾ ਦੀ ਐਮਬੈਸੀ ਚੱਲ ਰਹੀ ਹੈ। ਉੱਥੇ ਇੰਨੀ ਕੀਮਤੀ ਜਗ੍ਹਾ ਹੈ, ਉਹਦਾ ਕਦੀ ਪੰਜਾਬ ਦੀ ਕਿਸੇ ਸਰਕਾਰ ਨੇ ਕਲੇਮ ਹੀ ਨਹੀਂ ਕੀਤਾ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਆਪ ਹੀ ਛੱਡ ਦਿੰਦੇ ਜਾਂਦੇ ਹਾਂ। ਤੁਸੀਂ, ਮੈਂ ਨਹੀਂ ਚਾਹੁੰਦਾ ਕਿ ਕੋਈ ਇਹੋ ਜਿਹੀ ਗੱਲ ਕੀਤੀ ਜਾਏ। GST ਆਪ ਛੱਡਦੇ ਹਾਂ। GST ਬਹੁਤ ਸਟੇਟਾਂ ਨੇ ਆਪਣੀ ਮਰਜ਼ੀ ਨਾਲ ਛੱਡੀ ਹੈ। ਇਹ ਹੱਕ ਸੈਂਟਰ ਨੂੰ ਆਪ ਦਿੱਤਾ। ਜਦੋਂ ਅਸੀਂ ਪਾਵਰ 'ਚ ਹੁੰਦੇ ਹਾਂ ਉਦੋਂ ਸਾਡੀ ਸੋਚ ਹੋਰ ਹੁੰਦੀ ਹੈ ਵੀ ਆਪਣਾ ਟਾਈਮ ਟਪਾਓ, ਆਪਾਂ ਕਾਹਨੂੰ ਪੰਗੇ 'ਚ ਪੈਣਾ, ਕਾਹਨੂੰ ਸੰਘਰਸ਼ ਕਰਨਾ। ਅਤੇ ਜਦੋਂ ਅਸੀਂ ਆਪੋਜੀਸ਼ਨ 'ਚ ਹੁੰਦੇ ਹਾਂ ਉਦੋਂ ਸਾਨੂੰ ਸਾਰੀਆਂ ਗੱਲਾਂ ਰੜਕਦੀਆਂ ਨੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਪੰਜਾਬ ਦਾ ਮਸਲਾ ਹੈ। ਪੰਜਾਬ ਦੇ ਪਾਣੀਆਂ ਦੀ ਬੁਰੀ ਹਾਲਤ ਆ, ਪੰਜਾਬ ਦਾ ਪਾਣੀ ਥੱਲੇ ਜਾ ਰਿਹਾ। ਅਸੀਂ ਟਿਊਬਵੈੱਲਾਂ 'ਤੇ ਨਿਰਭਰ ਕਰ ਰਹੇ ਹਾਂ। ਪਾਣੀਆਂ ਦਾ ਮਸਲਾ ਜਦੋਂ ਲੋਕ ਦੇਸ਼ ਦਾ ਬਟਵਾਰਾ ਹੋਇਆ ਸੀ ਅਤੇ ਉਸ ਵੇਲੇ ਪ੍ਰਧਾਨ ਮੰਤਰੀ ਇੱਕ ਗੁਲਜ਼ਾਰੀ ਲਾਲ ਨੰਦਾ ਆਇਆ ਸੀ। ਉਹਨੇ ਕਿਹਾ ਸੀ ਵੀ ਅਸੀਂ ਜਿਹੜੇ ਲੋਕ ਉੱਧਰੋਂ ਉੱਜੜ ਕੇ ਆਏ ਆ 12 ਦੇ ਵਿੱਚੋਂ, ਉਹਨਾਂ ਵਾਸਤੇ ਪਾਣੀ ਦਾ ਪ੍ਰਬੰਧ ਕਰਨਾ ਹੈ। ਕਿਸੇ ਨੇ ਮੁੜ ਕੇ ਪੁੱਛਿਆ ਹੀ ਨਹੀਂ। ਸੋ ਸਾਡੇ ਨਾਲ ਪੈਰ ਪੈਰ 'ਤੇ ਵਿਤਕਰਾ ਹੋਇਆ। ਉਹਦੇ ਵਾਸਤੇ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ। ਅੱਜ ਪੰਜਾਬ ਦੇ ਵਿੱਚ ਜਿੰਨੇ ਸੈਂਟਰ ਦੇ ਸਕੂਲ ਹੈ ਉਹਨਾਂ ਦੇ ਵਿੱਚ ਪੰਜਾਬੀ ਜਿਹੜੀ ਆਪਸ਼ਨਲ ਕਰ ਦਿੱਤੀ ਗਈ ਹੈ, ਸੰਸਕ੍ਰਿਤ ਜਿਹੜੀ ਹੈ ਉਹ ਕੰਪਲਸਰੀ ਕਰ ਦਿੱਤੀ ਗਈ ਹੈ। ਅੱਜ ਸਕੂਲਾਂ ਦੇ ਅਸੀਂ ਰਸਤੇ 'ਚ ਜਾਂਦਿਆਂ ਪਹਿਲੀ ਗੱਲ ਤਾਂ ਦੇਖੀ ਜਾ ਕਿ ਤੁਹਾਡੇ ਨਿਆਣੇ ਪੰਜਾਬੀ ਪੜ੍ਹਨ ਵਾਲੇ ਰਹੇ ਹੀ ਨਹੀਂ। ਹੁਣ ਜਿਹੜੇ ਵੱਡੇ ਚੈਨਲ ਹੈ ਪੰਜਾਬੀ ਦੇ, ਬੜੇ ਅਲੰਬਰਦਾਰ, ਕਈ ਵਾਰੀ ਉਹਨਾਂ 'ਤੇ ਦੇਖੀਏ ਉਹਨਾਂ ਦੇ ਸਾਰੇ ਸਪੈਲਿੰਗ ਹੀ ਗਲਤ ਹੁੰਦੇ। ਪੰਜਾਬੀ ਕਿਸੇ ਨੂੰ ਲਿਖਣੀ ਨਹੀਂ ਆਉਂਦੀ, ਪੜ੍ਹਨੀ ਨਹੀਂ ਆਉਂਦੀ। ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ। ਜਿਹੜੇ ਲੋਕ ਆਪਣੀ ਮਾਂ ਬੋਲੀ ਨੂੰ ਵਿਸਰ ਜਾਂਦੇ ਆ, ਆਪਣੇ ਇਤਿਹਾਸ ਤੋਂ ਅਣਜਾਣ ਹੋ ਜਾਂਦੇ ਆ, ਉਹ ਆਪਣੀ ਹੋਂਦ ਹੌਲੀ ਹੌਲੀ ਗਵਾ ਬੈਂਦੇ ਆ। ਇਸ ਕਰਕੇ ਮੈਂ ਬਹੁਤੀਆਂ ਗੱਲਾਂ ਤਾਂ ਨਹੀਂ ਕਰਨਾ ਚਾਹੁੰਦਾ। ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਮੈਨੂੰ ਜਾਪਦਾ ਹੈ ਕਿ ਸੰਘਰਸ਼ ਕਰਨ ਵਾਲਾ ਕੋਈ ਬੰਦਾ ਪੰਜਾਬ 'ਚ ਰਹਿ ਹੀ ਨਹੀਂ ਗਿਆ। ਆਪਾਂ ਗੱਲਾਂ ਬਾਤਾਂ ਕਰਨ ਜੋਗੇ ਰਹਿ ਗਏ ਹਾਂ। ਜਦੋਂ ਕਿਸੇ ਕੋਲ ਪਾਵਰ ਹੁੰਦੀ ਹੈ, ਉਹ ਵਕਤ ਹੁੰਦਾ ਹੈ ਸੈਂਟਰ ਨੂੰ ਥੋੜ੍ਹੀਆਂ ਜਿਹੀਆਂ ਅੱਖਾਂ ਵਿਖਾਉਣ ਦਾ, ਉਦੋਂ ਅਸੀਂ ਆਪਣਾ ਟਾਈਮ ਪਾਸ ਕਰਦੇ ਹਾਂ। ਸਾਰੇ ਤੁਸੀਂ ਪੁਰਾਣੇ ਸੰਘਰਸ਼ੀਲ ਵੀਰ ਬੈਠੇ ਹੋ, ਕਾਮਰੇਡ ਵੀਰ ਵੀ ਬੈਠੇ ਆ, ਸਾਰੇ ਤੁਸੀਂ ਕਦੀ BJP ਦੇ ਨਾਲ, ਕਦੀ ਕਾਂਗਰਸ ਦੇ ਨਾਲ, ਸਾਰਿਆਂ ਨੇ ਪਾਵਰ ਦੇਖੀ ਹੈ। ਇਹਦੀ ਵੀ ਕਿਸੇ ਨੂੰ ਪਾਵਰ ਦੇ ਵਿੱਚ ਕਦੀ ਕੋਈ ਹਿੱਸਾ ਨਹੀਂ ਲਿਆ। ਪਾਵਰ ਸਾਰਿਆਂ ਨੇ ਲਈ ਹੈ, ਪਰ ਅਸੀਂ ਜਦੋਂ ਪਾਵਰ 'ਚ ਹੁੰਦੇ ਉਦੋਂ ਗੱਲ ਅਸੀਂ ਕੋਈ ਨਹੀਂ ਕਰਦੇ। ਜਦੋਂ ਪਾਵਰ ਤੋਂ ਬਾਹਰ ਆ ਜਾਂਦੇ ਉਦੋਂ ਗੱਲ ਕਰਦੇ। ਅੱਜ ਪੰਜਾਬ ਦੀ ਹਾਲਾਤ ਬਹੁਤ ਮਾੜੀ ਹੈ। ਸਰਹੱਦੀ ਸੂਬਾ ਹੈ ਪੰਜਾਬ ਦੇ ਹਾਲਾਤ ਜੋ ਤੁਹਾਡੇ ਸਾਹਮਣੇ ਬਣ ਗਏ ਹੈ। ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਮੈਂ ਗੁਰਦਾਸਪੁਰ ਨੂੰ ਬਿਲੋਂਗ ਕਰਦਾ। ਬਹੁਤ ਮਾੜੀ ਹਾਲਤ ਹੈ ਸਾਡੀ। ਹਾਲਤ ਅੱਜ ਬਿਹਾਰ ਨਾਲੋਂ ਕਿਤੇ ਮਾੜੀ ਹੈ। ਜਿਹੜਾ ਅਸੀਂ ਖਾੜਕੂਵਾਦ ਦਾ ਸਮਾਂ ਕਹਿੰਦਾ ਸੀ, ਉਹ ਤਾਂ ਇੱਕ ਧਰਮ ਦੇ ਨਾਂ 'ਤੇ ਸੀ। ਦਰਬਾਰ ਸਾਹਿਬ 'ਤੇ ਅਟੈਕ ਤੋਂ ਬਾਅਦ ਲੋਕਾਂ 'ਚ ਰੰਜ ਸੀ, ਚਾਹੇ ਕਿਸੇ ਵੀ ਤਰ੍ਹਾਂ ਦਾ ਬੰਦਾ ਸੀ। ਕਿਉਂਕਿ ਜਦੋਂ ਦਿੱਲੀ ਦੇ ਵਿੱਚ ਕਤਲੋਗਾਰਤ ਹੋਈ ਸੀ, ਉਹਨਾਂ ਪੱਗ ਦੇਖੀ ਸੀ, ਰੰਗ ਨਹੀਂ ਸੀ ਦੇਖਿਆ। ਇਸ ਕਰਕੇ ਹਰ ਬੰਦੇ ਦੇ ਮਨ 'ਚ ਗੁੱਸਾ ਸੀ ਦਰਬਾਰ ਸਾਹਿਬ ਦੇ ਅਟੈਕ ਤੋਂ। ਉਹ ਅਟੈਕ ਟਾਲਿਆ ਵੀ ਜਾ ਸਕਦਾ ਸੀ, ਪਰ ਅੱਜ ਹਾਲਾਤ ਪੰਜਾਬ ਦੇ ਇਹ ਬਣੇ ਹੋਏ ਆ, ਕੋਈ ਵੀ ਬੰਦਾ ਆਪਣਾ ਕਾਰੋਬਾਰ ਆਪਣੀ ਮਰਜ਼ੀ ਨਾਲ ਪੰਜਾਬ 'ਚ ਨਹੀਂ ਕਰ ਸਕਦਾ। ਜ਼ਮੀਨ ਖਰੀਦਣ ਵਾਲੇ ਨੂੰ ਵੀ ਅਤੇ ਜ਼ਮੀਨ ਵੇਚਣ ਵਾਲੇ ਨੂੰ, ਦੋਵਾਂ ਨੂੰ ਥ੍ਰੈਟ ਹੈ। ਜਿਹਦੇ ਕੋਲ 4 ਪੈਸੇ ਹੈ, ਬੰਦਾ ਇੱਥੋਂ, ਬਹੁਤ ਸਾਰੇ ਲੋਕ ਜਿਹੜੇ ਚੰਗੇ ਚੰਗੇ ਡਾਕਟਰ ਹੈ, ਚੰਗੇ ਚੰਗੇ ਕਾਰੋਬਾਰੀ ਹੈ, ਉਹ ਬਾਹਰ ਦੀਆਂ ਸਟੇਟਾਂ 'ਚ ਸ਼ਿਫਟ ਕਰ ਰਹੇ ਹੈ। ਨਸ਼ਿਆਂ ਦੀ ਭਰਮਾਰ ਹੈ। ਇਸ ਕਰਕੇ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਬਹੁਤ ਹੀ ਚਿੰਤਾਜਨਕ ਹੈ। ਇਹਦੀ ਸਾਨੂੰ ਸਾਰਿਆਂ ਨੂੰ ਚਿੰਤਾ ਕਰਨੀ ਚਾਹੀਦੀ ਹੈ। ਕੁਰਸੀਆਂ ਤੋਂ ਉੱਪਰ ਉੱਠ ਕੇ, ਕੁਰਸੀਆਂ ਤਾਂ ਮਿਲਣਗੀਆਂ ਜੇ ਪੰਜਾਬ ਰਹੂਗਾ ਤਾਂ। ਜੇ ਪੰਜਾਬ ਦੇ ਹਾਲਾਤ ਹੀ ਇੰਨੇ ਮਾੜੇ ਹੋ ਗਏ, ਤੁਹਾਡਾ ਕਿਸਾਨ ਵੀ ਮਾਰਿਆ ਗਿਆ, ਤੁਹਾਡੀ ਜਵਾਨੀ ਵੀ ਜਿਹੜੀ ਇੱਥੋਂ ਮਾਈਗ੍ਰੇਟ ਕਰ ਰਹੀ ਹੈ, ਆਊਟਸਾਈਡਰ ਜਿਹੜੇ ਬਾਹਰ ਦੇ ਲੋਕ ਹੈ ਉਹ ਧੜਾ ਧੜ ਇੱਥੇ ਆ ਰਹੇ, ਤਾਂ ਤੁਸੀਂ ਹਾਲੇ ਸਰ ਨੂੰ ਰੋਂਦੇ ਹੋ। ਮੈਂ ਸਮਝਦਾ ਵੀ ਸਰ ਤੋਂ ਬਿਨਾਂ ਹੀ 10 ਸਾਲਾਂ ਬਾਅਦ ਪੰਜਾਬੀਆਂ ਦੀ ਗਿਣਤੀ ਜਿਹੜੀ ਹੈ ਉਹ ਬਹੁਤ ਘੱਟ ਜਾਣੀ ਹੈ, ਅਤੇ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਣਾ। ਉਹ ਸਾਰਾ ਕੁਝ ਫਿਰ ਸੰਗੀ ਢਾਂਚੇ ਦੇ ਮੁਤਾਬਕ ਹੋਣਾ। ਉਹਨਾਂ ਕਹਿਣਾ ਜੀ ਅਸੀਂ ਤਾਂ ਵੋਟਾਂ ਨਾਲ ਜਿੱਤਦੇ ਹਾਂ। ਸੋ ਇਹਦੀ ਸਾਨੂੰ ਸਾਰਿਆਂ ਨੂੰ ਚਿੰਤਾ ਕਰਨੀ ਚਾਹੀਦੀ ਹੈ। ਬੜਾ ਅੱਛਾ ਉਪਰਾਲਾ ਹੈ। ਮੈਂ ਜੇ ਕੋਈ ਗਲਤ ਗੱਲ ਕਹਿ ਗਿਆ ਹੋਊ, ਦੀ ਖਿਮਾ ਚਾਹੁੰਦਾ। ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।